ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ 3rd ਇਸ਼ੂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਅਗੇਨ ਰਿਪੀਟਡਲੀ ਆਪਣੇ ਸਾਰੇ ਹੀ ਉਹਨਾਂ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਮੇਲ ਸਾਨੂੰ ਆਈ ਹੈ, ਮੈਸੇजेस ਆਏ ਨੇ ਜੀ ਰਿਕਾਰਡ ਪਿਛਲੇ ਸਾਰੇ ਸਾਲਾਂ ਦਾ, ਔਰ ਇਸ ਦਾ ਕਾਰਨ ਨਨਕਾਣਾ ਸਾਹਿਬ ਦਾ ਦੁਖਦਾਈ ਵਾਕਿਆ ਬਿਲਕੁਲ ਜਿਸ ਨੂੰ ਜਿਵੇਂ ਸਿੱਖਾਂ ਨੇ ਮਹਿਸੂਸ ਕੀਤਾ, ਸਿੱਖ ਕੌਮ ਦੇ ਵਿੱਚ ਵੀ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਸਪੌਂਟੇਨੀਅਸ ਦਰਦ ਸੀ ਪਰ ਬਹੁਤ ਕੌਸ਼ੀਅਸ, ਔਰ ਇਸ ਗੱਲ ਦੇ ਉੱਤੇ ਬਹੁਤ ਸਾਰਿਆਂ ਨੇ ਜਿਹੜਾ ਉਹ ਸੈਟਿਸਫੈਕਸ਼ਨ ਦਾ ਇਜ਼ਹਾਰ ਕੀਤਾ ਹੈ ਕਿ ਜਿਹੜਾ ਕਲਪਰੇਟ ਹੈ ਉਹ ਫੜਿਆ ਗਿਆ, ਕਿਉਂਕਿ ਦੂਸਰੇ ਪਾਸਿਓਂ ਜਿਸ ਕਿਸਮ ਦੀ ਵਿਅੰਗਬਾਜ਼ੀ ਔਰ ਪ੍ਰੈਸ਼ਰ ਬਿਲਟ ਹੋ ਰਿਹਾ ਸੀ, ਨੈਗੇਸ਼ਨ ਹੋ ਰਹੀ ਸੀ। ਬੇਸ਼ੱਕ ਵਕਤ ਲਾਇਆ ਪਾਕਿਸਤਾਨੀ ਰਜੀਮ ਨੇ, ਇਹ ਗੱਲ ਇਮੀਡੀਏਟ ਵੀ ਹੋ ਸਕਦੀ ਸੀ, ਪਰ ਦੇਰ ਆਇਦ ਦਰੁਸਤ ਆਇਦ ਹਕੂਮਤ ਨੇ ਆਪਣਾ ਫਰਜ਼ ਅਦਾ ਕੀਤਾ। ਔਰ ਬਹੁਤ ਸਾਰੀਆਂ ਲਿਖਤਾਂ ਨੇ, ਮੈਂ ਉਹਨਾਂ ਚੋਂ ਕੁਝ ਜਿਹੜੀਆਂ ਐਜ਼ ਏ ਸੈਂਪਲ ਹੀ ਚੁਣਦਾ, ਔਰ ਮੈਂ ਅੱਜ ਇੱਕ ਲਿਖਤ ਮੁਹੰਮਦ ਅਹਿਮਦ ਜੀ ਦੀ ਜਿਨ੍ਹਾਂ ਨੇ ਸਾਨੂੰ ਲਿਖਿਆ ਨਨਕਾਣਾ ਸਾਹਿਬ ਇਨਸੀਡੈਂਟ ਦੀ ਹੈਡਿੰਗ ਥੱਲੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਮਾਈ ਹਾਰਟ ਇਜ਼ ਬਲੀਡਿੰਗ on the recent sad incident of stone pelting at Gurdwara Nankana Sahib, Pakistan. There is no doubt in it that the Nankana Sahib Gurdwara is the holiest place in Sikh religion. कि भी मेरा दिल वो दुखी है, खून दे अथरू केरन वाली ਜਿਹੜੀ ਅਸੀਂ ਪੰਜਾਬੀ 'ਚ ਫਰੇਜ਼ ਇਸਤੇਮਾਲ ਕਰਦੇ ਹਾਂ, ਜਿਹੜਾ ਪਥਰਾਵਬਾਜ਼ੀ ਨਨਕਾਣਾ ਸਾਹਿਬ ਤੇ ਹੋਈ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗੁਰਧਾਮ ਹੈ। I live in a city that is close to Nankana Sahib. According to my own personal investigation, this event is a pure sthanic plot of Indian agencies. ਕਿ ਮੈਂ ਨਨਕਾਣਾ ਸਾਹਿਬ ਦੇ ਨੇੜੇ ਦੇ ਸ਼ਹਿਰ 'ਚ ਰਹਿੰਦਾ ਹਾਂ, ਔਰ ਜਿਹੜੀ ਮੈਂ ਖੁਦ ਪੜਤਾਲ ਕੀਤੀ ਹੈ ਉਸ 'ਚੋਂ ਹੀ ਸਿੱਟਾ ਨਿਕਲਿਆ ਕਿ ਇਹ ਸ਼ੈਤਾਨ ਭਾਰਤੀ ਏਜੰਸੀਆਂ ਦਾ ਕਾਰ ਹੈ। They wanted to gain a number of objectives through it, and I am sure you are fully aware of these objectives ਕਿ ਇਸ ਰਾਹੀਂ ਉਹ ਬਹੁਤ ਸਾਰੇ ਨਿਸ਼ਾਨੇ ਸਾਧਨਾ ਚਾਹੁੰਦੇ ਸੀ, ਔਰ ਮੈਂ ਸਮਝਦਾ ਵੀ ਤੁਹਾਨੂੰ ਪਤਾ ਹੋਏਗਾ ਵੀ ਇਹ ਕੀ ਨਿਸ਼ਾਨੇ। To me, it's not something unexpected. Indian agencies have already been trying to do the same thing, which Pakistani agencies were fully aware of and successfully averted a number of their dirty efforts of creating a shift between Pakistan and Sikhs. ਕਿ ਜੋ ਕੁਛ ਉਹਨਾਂ ਨੇ ਕੀਤਾ ਹੈ ਇਹ ਉਹੀ ਕੁਛ ਹੈ ਜਿਹੜੀਆਂ ਭਾਰਤੀ ਏਜੰਸੀਜ਼ ਕਈ ਵਾਰ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਨੇ, ਪਰ ਪਾਕਿਸਤਾਨ ਦੀਆਂ ਏਜੰਸੀਆਂ ਇਸ ਬਾਰੇ ਚੌਕੰਨੀਆਂ ਰਹੀਆਂ, ਔਰ ਕਾਮਯਾਬੀ ਨਾਲ ਉਹਨਾਂ ਨੇ ਉਹਨਾਂ ਦੇ ਇਹ ਜਿਹੜੇ ਗੰਦੇ ਯਤਨ ਸੀ ਉਹ ਕਾਮਯਾਬ ਨਹੀਂ ਹੋਣ ਦਿੱਤੇ। Our Sikh brothers and sisters need to understand the dirty game plan of Indian agencies and should avoid giving any kind of quick response without understanding the situation thoroughly. ਸਾਡੇ ਸਿੱਖ ਭਰਾਵਾਂ ਭੈਣਾਂ ਨੂੰ ਭਾਰਤੀ ਏਜੰਸੀਆਂ ਦੀ ਗੰਦੀ ਖੇਡ ਸਮਝਣੀ ਚਾਹੀਦੀ ਹੈ, ਔਰ ਇਸ ਗੱਲ ਤੋਂ ਬਚਣਾ ਚਾਹੀਦਾ ਹੈ ਕਿ ਉਹ ਕੋਈ ਵੀ ਇੱਕਦਮ ਇਸ ਦੇ ਉੱਤੇ ਆਪਣਾ ਰਿਐਕਸ਼ਨ ਨਾ ਦੇਣ। Indian agents are always busy to work against the interests of Pakistan as well as against the interests of Sikh nation. ਕਿ ਜਿਹੜੇ ਭਾਰਤੀ ਏਜੰਟ ਨੇ ਉਹ ਐਕਟਿਵ ਹੁੰਦੇ ਨੇ ਹਮੇਸ਼ਾ ਹੀ ਪਾਕਿਸਤਾਨ ਦੇ ਵੀ ਔਰ ਸਿੱਖ ਕੌਮ ਦੇ ਹਿੱਤਾਂ ਦੇ ਖਿਲਾਫ ਕੰਮ ਕਰਨ ਦੇ ਲਈ। ਪਾਕਿਸਤਾਨੀ officials are sad on this incident too ਕਿ ਜਿਹੜੇ ਪਾਕਿਸਤਾਨ ਦੇ ਅਧਿਕਾਰੀ ਨੇ ਉਹ ਵੀ ਇਸ ਤੋਂ ਬਹੁਤ ਦੁਖੀ ਨੇ। Pakistan wants to create brotherly relations with the Sikh nation which India doesn't want. ਕਿ ਪਾਕਿਸਤਾਨ ਇੱਕ ਭਰਾਤਰੀ ਭਾਵ ਵਾਲੇ ਸਬੰਧ ਸਿੱਖ ਕੌਮ ਨਾਲ ਚਾਹੁੰਦਾ ਹੈ ਜਿਹੜਾ ਕਿ ਭਾਰਤ ਨੂੰ ਨਹੀਂ ਪਚਦਾ। The civil society has already conveyed their serious concerns on this sad incident to Pakistan officials and has asked them to make sure that such incidents don't happen in the future. ਕਿ civil society ਨੇ already ਆਪਣੇ ਜਿਹੜੇ ਨੇ ਉਹ ਇਸ ਬਾਰੇ ਆਪਣੀ ਰਾਏ ਪਹੁੰਚਾਈ ਹੈ ਅਧਿਕਾਰੀਆਂ ਤੱਕ ਕਿ ਇਹੋ ਜਿਹੀਆਂ ਘਟਨਾਵਾਂ ਮੁੜ ਕੇ ਕੋਈ ਨਾ ਹੋਏ। But please try to understand that our common enemy has a big number of agents working against the developing Pakistan-Sikh relationship, and we have to be very careful in this regard.
ਪਰ ਇਸ ਗੱਲ ਦਾ ਤੁਸੀਂ ਜ਼ਰੂਰ ਇਸ ਬਾਰੇ ਧਿਆਨ ਦਿਓ ਕਿ ਜਿਹੜਾ ਸਾਡਾ ਸਾਂਝਾ ਦੁਸ਼ਮਣ ਹੈ ਉਹਨਾਂ ਦੀ ਏਜੰਟਾਂ ਦੀ ਗਿਣਤੀ ਬਹੁਤ ਵੱਡੀ ਹੈ ਔਰ ਉਹ ਦਿਨ ਰਾਤ ਇਸ ਦੇ ਉੱਤੇ ਪਾਕਿਸਤਾਨ ਔਰ ਸਿੱਖਾਂ ਦੇ ਵਿੱਚ ਉਹਨਾਂ ਦੇ ਸਬੰਧਾਂ 'ਚ ਖਟਾਸ ਪਾਉਣ ਦੇ ਲਈ ਕੰਮ ਕਰਦੇ ਨੇ ਔਰ ਸਾਨੂੰ ਇਸ ਦੇ ਲਈ ਬਹੁਤ ਚੁਕੰਨੇ ਹੋਣ ਦੀ ਜ਼ਰੂਰਤ ਹੈ। We know very well the evil plot of Indian agencies. We hope that Sikh nation will also try to learn lesson from what Indian agencies are doing against their interests. ਕਿ ਇਹ ਭਾਰਤੀ ਏਜੰਸੀਆਂ ਦੀ ਇੱਕ ਵੱਡੀ ਖੇਡ ਹੈ, ਉਹਨਾਂ ਦਾ ਜਿਹੜਾ ਈਵਲ ਬੁਰਾਈ ਭਰਿਆ ਪਲਾਟ ਹੈ ਔਰ ਅਸੀਂ ਸਮਝਦੇ ਹਾਂ ਕਿ ਸਿੱਖ ਨੇਸ਼ਨ ਨੇ ਵੀ ਕਿਉਂਕਿ ਭਾਰਤੀ ਏਜੰਸੀਆਂ ਦੀਆਂ ਖੇਡਾਂ ਦੇਖੀਆਂ ਹੋਈਆਂ ਨੇ ਇਸ ਬਾਰੇ ਉਹ ਵੀ ਚੁਕੰਨੇ ਹੋਣਗੇ। We look forward to see a strong and unshakable friendship between Pakistan and Sikh nation. ਅਸੀਂ ਪਾਕਿਸਤਾਨ ਔਰ ਸਿੱਖ ਕੌਮ ਦੇ ਵਿਚਾਲੇ ਇੱਕ ਮਜ਼ਬੂਤ ਜਿਹੜੀ ਨਾ ਚਟਾਨ ਵਾਂਗ ਅਟਲ ਦੋਸਤੀ ਦੇਖਣਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਮੁਹੰਮਦ ਅਹਿਮਦ ਜੀ, ਤੁਸੀਂ ਉਹੀ ਜਿਹੜਾ ਆਰਟੀਕਲ ਅਸੀਂ ਪਹਿਲੇ ਸੈਗਮੈਂਟ 'ਚ ਵੀ ਡਿਸਕਸ ਕੀਤਾ ਔਰ ਪਿਛਲੇ 2 ਦਿਨ ਤੋਂ ਅਸੀਂ ਡਿਸਕਸ ਕਰ ਰਹੇ ਹਾਂ, ਤੁਸੀਂ ਬਿਲਕੁਲ ਦੁਸ਼ਮਣ ਦੀ ਵੀ ਠੀਕ ਨਿਸ਼ਾਨਦੇਹੀ ਕੀਤੀ ਹੈ, ਉਹਦੀਆਂ ਨੀਤੀਆਂ ਦੀ ਵੀ ਕੀਤੀ ਹੈ। ਇਸੇ ਤਰ੍ਹਾਂ ਮੁਬਸ਼ਰ ਹੁਸੈਨ ਮਲਕ ਮਿਡਲ ਈਸਟ ਤੋਂ ਲਿਖਦੇ ਨੇ, ਲਿਸਨਿੰਗ ਟੂ ਯੂ ਇਜ਼ ਅ ਪ੍ਰਿਵਿਲੇਜ ਆਈ ਡੂ ਨਾਟ ਟੇਕ ਲਾਈਟਲੀ। ਤੁਹਾਨੂੰ ਸੁਣਨਾ ਇੱਕ ਬੜੇ ਮਾਣ ਵਾਲੀ ਗੱਲ ਹੈ ਔਰ ਮੈਂ ਕਦੇ ਵੀ ਤੁਹਾਡੀ ਗੱਲ ਨੂੰ ਲਾਈਟਲੀ ਨਹੀਂ ਲੈਂਦਾ। ਪਲੀਜ਼ ਕੈਰੀ ਔਨ the message of truth and facts, and let's not allow Hindutva to burn the subcontinent with its ignorance and stubbornness in believing they are somehow better than others, and that entitles them to India. ਕਿ ਵੀ ਅਸੀਂ ਜਿਹੜਾ ਇਹ ਸਾਰਿਆਂ ਨੂੰ ਆਪਣਾ ਤੁਸੀਂ ਸੱਚ ਦਾ ਔਰ ਮੈਸੇਜ ਜਿਹੜਾ ਸੱਚਾਈਆਂ ਦੇ ਉੱਤੇ ਆਧਾਰਿਤ ਹੈ ਇਸ ਨੂੰ ਜਾਰੀ ਰੱਖੋ ਔਰ ਹਿੰਦੂਤਵਾਦ ਦੇ ਜਿਹੜੇ ਇਹ ਡਿਜ਼ਾਈਨ ਹੈ ਕਿ ਉਹ ਸਮਝਦੇ ਨੇ ਕਿ ਸਬ ਕੰਟੀਨੈਂਟ ਉਪ ਮਹਾਦੀਪ ਉਹਨਾਂ ਦਾ ਹੈ ਔਰ ਉਹ ਆਪਣੀ ਅਗਿਆਨਤਾ ਔਰ ਜਿਹੜੀ ਹੱਠ ਦਾ ਸੌਦਾ ਵੇਚ ਰਹੇ ਨੇ, ਇਹ ਕਹਿ ਕੇ ਕਿ ਜਿਵੇਂ ਉਹ ਦੂਸਰਿਆਂ ਤੋਂ ਬੈਟਰ ਹੁੰਦੇ ਨੇ, ਪਰ ਤੁਸੀਂ ਆਪਣੀ ਗੱਲ ਜਾਰੀ ਰੱਖੋ। ਸੋ ਅਸੀਂ ਇਹਨਾਂ ਦਾ ਮੁਬਸ਼ਰ ਹੁਸੈਨ ਮਲਕ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਬਿਲਾਲ ਖਾਨ ਇਹਨਾਂ ਨੇ ਸਾਨੂੰ ਲਿਖਿਆ, Salam Dr. Sahab, this is Bilal Khan. Hope you are doing well. I have been listening to you for the last 2 years and want to express myself since we are neighbors. 2020 in my view is the most important time after 1947. Why? Because I clearly can see that history put Sikh nation again on crossroads, either to choose it or lose it. मैं 2 ਸਾਲ ਤੋਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਔਰ ਮੈਂ ਖਾਲਿਸਤਾਨ ਦੇ ਗਵਾਂਢੀ ਦੇ ਨਾਤੇ 2020 ਨੂੰ ਇਹ ਸਮਝਦਾ ਕਿ 1947 ਤੋਂ ਬਾਅਦ ਸਿੱਖਾਂ ਦੇ ਹੱਥ ਇੱਕ ਹੋਰ ਮੌਕਾ ਆ ਰਿਹਾ ਕਿ ਜਾਂ ਇਹਨੂੰ ਤੁਸੀਂ ਗ੍ਰੈਬ ਕਰੋ ਤੇ ਜਾਂ ਇਹ ਮੌਕਾ ਵੀ ਗਵਾਓਗੇ। ਸੈਕੰਡ, ਇਟ ਸੀਮਸ ਲਾਈਕ ਦ ਟਾਈਮ ਇਜ਼ ਨਾਟ on the Sikh side as Pakistan and Pakistanis are going through a time where they are heading towards prosperity and wounded by Hindutva and Modi government at the same time. As the shall go by, Pakistan will definitely achieve these goals in coming years. So naturally they feel inclined towards Sikhs, which Sikh nation should grab this golden opportunity and never miss it. ਹੁਣ ਇਹ ਉਹਨਾਂ ਨੇ ਇੱਕ ਨਿਊਟਰਲ ਪਰਸਪੈਕਟਿਵ ਤੋਂ ਵੀ ਦਿੱਤੀ ਹੈ ਗੱਲ ਕਿ ਉਹਨਾਂ ਨੇ ਕਿਹਾ ਵੀ ਪਾਕਿਸਤਾਨੀ ਇਸ ਵੇਲੇ ਦੋਨੋਂ ਹੀ ਤਰ੍ਹਾਂ ਦੇ ਉਸ ਚੈਲੰਜਸ ਤੋਂ ਗੁਜ਼ਰ ਰਹੇ ਨੇ। ਇੱਕ ਪਾਸੇ ਉਹਦੇ ਚੋਂ ਉਹ ਹਿੰਦੂਤਵਾ ਨੇ ਉਹਨਾਂ ਨੂੰ ਜ਼ਖਮੀ ਵੀ ਕੀਤਾ, ਗੁਜ਼ਰ ਰਹੇ ਨੇ, ਦੂਸਰੇ ਪਾਸੇ ਉਹ ਪ੍ਰੋਸਪੈਰਿਟੀ ਵੱਲ ਵੀ ਜਾਣਗੇ, ਜਿਵੇਂ ਇਕਨੋਮਿਕਲ ਕੋਰੀਡੋਰ ਹੈ ਜਾਂ ਚੇਂਜਿੰਗ ਸਿਨੈਰੀਓ ਹੈ। ਔਰ ਇਸ ਵੇਲੇ ਸਿੱਖਾਂ ਨੂੰ ਜਿਹੜਾ ਹੈ ਇਸ ਸੁਨਹਿਰੀ ਮੌਕੇ ਦਾ ਫਾਇਦਾ ਲੈਣਾ ਚਾਹੀਦਾ ਹੈ। What I foresee is that once Pakistan achieved its prosperity and strength by all means, Indian mentality will definitely try to mend relationship with Pakistan with the help of Middle East. ਉਹਨਾਂ ਕਿਹਾ ਵੀ ਜੇ ਸਿੱਖਾਂ ਨੇ ਇਸ ਮੌਕੇ ਨੂੰ ਅਵੇਲ ਨਾ ਕੀਤਾ, ਪਾਕਿਸਤਾਨ ਪ੍ਰੋਸਪੈਰਿਟੀ 'ਚ ਫੁੱਲ ਫਲੈਜਡ ਹੁੰਦਾ ਹੈ ਤੇ ਫਿਰ ਇੰਡੀਆ ਮਿਡਲ ਈਸਟ ਵਾਲਿਆਂ ਦੀ, ਸਾਊਦੀ ਅਰੇਬੀਆ ਔਰ ਦੂਜਿਆਂ ਦੇ ਵਰਤ ਕੇ ਜਿਹੜਾ ਇਨਫਲੂਐਂਸ ਪਾਕਿਸਤਾਨ ਨਾਲ ਆਪਣੇ ਸੰਬੰਧ ਚੰਗੇ ਕਰ ਲਏਗਾ। In that scenario, Pakistanis, both nation and establishment, naturally will feel and think the same way a stomach full people think. ਫਿਰ ਉਹਨਾਂ ਦਾ ਢਿੱਡ ਭਰਿਆ ਜਿਵੇਂ ਲੋਕ ਸੋਚਦੇ ਨੇ, ਫਿਰ ਉਹਨਾਂ ਦੇ ਲਈ ਸਿੱਖ ਕੋਈ ਬਹੁਤੀ ਅਹਿਮੀਅਤ ਵਾਲਾ ਫੈਕਟਰ ਨਹੀਂ ਹੋਣਗੇ ਕਿਉਂਕਿ ਉਹ ਵੀ ਪ੍ਰੋਸਪੈਰਸ ਹੋਣਗੇ, ਇੰਡੀਆ ਵੀ ਮੈਂਡ ਕਰੇਗਾ ਵੇਸ। ਇਹ ਉਹਨਾਂ ਨੇ, ਹਾਲਾਂਕਿ ਉਹ ਇੱਕ ਪਾਕਿਸਤਾਨੀ ਦੇ ਤੌਰ ਤੇ ਸੋਚਦੇ ਨੇ, ਪਰ ਇੱਕ ਸਿਨੈਰੀਓ ਹੈ, ਉਹ ਦੱਸ ਰਹੇ ਨੇ ਕਿ ਵੀ ਜਿਹੜੇ ਮੌਕੇ ਹੁੰਦੇ ਨੇ ਉਹ ਉਹਨਾਂ ਨੂੰ ਗ੍ਰੈਬ ਕਰਨਾ ਬਣਦਾ ਹੁੰਦਾ ਔਰ ਮੌਕਿਆਂ 'ਚ
ਹਮੇਸ਼ਾ ਲੋੜ ਪ੍ਰਧਾਨ ਹੁੰਦੀ ਹੈ। ਅੱਜ ਪਾਕਿਸਤਾਨ ਨੂੰ ਵੀ ਲੋੜ ਹੈ, ਜੀ। ਕਿਉਂਕਿ ਜਿਸ ਕਿਸਮ ਦਾ ਹਿੰਦੂਤਵਾ ਵਰਤਾਰਾ ਹੈ, ਤੇ ਜੇ ਸਿੱਖ ਇਸ ਮੌਕੇ ਨੂੰ ਅਵੇਲ ਕਰਦੇ ਨੇ ਤੇ ਇਹੀ ਬੈਸਟ ਓਪਰਚੁਨਿਟੀ ਹੈ। ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ ਕਿ ਹੁਣ ਇਹ ਮੌਕਾ ਹੈ ਕਿ ਅਸੀਂ ਵਾਹਗਾ ਤੋਂ ਜਮਨਾ ਤੱਕ ਆਪਣਾ ਹੋਮਲੈਂਡ ਲਿਬਰੇਟ ਕਰਾਉਣ ਦੇ ਲਈ ਖਾਲਿਸਤਾਨ ਦੀ ਤਹਿਰੀਕ ਨੂੰ ਤੇਜ਼ ਕਰੀਏ। Thirdly, Indian will try their best to use their well wishers within Pakistan and abroad to have not only relationship with Pakistan but to suppress Sikh or any other nation struggling with their rights and for their rights and freedom. ਉਹਨੇ ਕਿਹਾ ਜੀ ਇਹ ਇੰਨੇ ਜਿਹੜੇ ਨੇ ਸ਼ੈਤਾਨ ਦੀ ਟੂਟੀ ਨੇ, ਇਹ ਫਿਰ ਪਾਕਿਸਤਾਨ 'ਚ ਵੀ ਆਪਣਾ ਪ੍ਰਭਾਵ ਵਰਤਣਗੇ। ਪਾਕਿਸਤਾਨ ਨੂੰ ਵੀ ਕੋਈ ਲੋੜ ਨਹੀਂ ਰਹੇਗੀ ਕਿਸੇ ਹੋਰ ਦੀ ਗੁੱਡਵਿਲ ਦੀ, ਔਰ ਇਹ ਸਿੱਖਾਂ ਦੇ ਉੱਤੇ ਫਿਰ ਜਿਹੜਾ ਉਹ ਜ਼ੁਲਮ ਕਰਨਗੇ। ਇਨ ਨਟਸ਼ੈਲ, current not so powerful Pakistan is a favor for Sikhs from God, but I am afraid that a bit more powerful and prosperous Pakistan is not। कि ਅੱਜ ਪਾਕਿਸਤਾਨ ਜਿਸ ਹਾਲਤ 'ਚ ਹੈ ਉਹਨਾਂ ਦੇ ਲਈ ਵੀ ਸਿੱਖ ਫੈਕਟਰ ਦੀ ਅਹਿਮੀਅਤ ਹੈ, ਪਰ ਜੇ ਉਹ ਆਪਣੀ ਉਸ ਦੇ ਉੱਤੇ ਆ ਗਏ ਪ੍ਰੋਸਪੈਰਿਟੀ ਔਰ ਇੰਡੀਪੈਂਡੈਂਸ ਤੇ, ਫਿਰ ਸ਼ਾਇਦ ਸਿੱਖ ਫੈਕਟਰ ਜਿਹੜਾ ਹੈ ਉਹ ਇੰਪੋਰਟੈਂਟ ਨਾ ਰਹੇ। ਐਜ਼ ਹਿਸਟਰੀ ਟੈਲਸ ਅਸ that stable countries do not involve themselves of others' conflict and to lose financial and trade with slightly big markets। ਕਿ ਜਿਹੜੇ ਮੁਲਕ ਸਟੇਬਲ ਹੋ ਜਾਂਦੇ ਨੇ ਉਹ ਫਿਰ ਆਪਣੀ ਮਨੀ ਮਾਰਕੀਟ ਵਪਾਰ ਦੇਖਦੇ ਨੇ, ਫਿਰ ਉਹ ਦੂਸਰਿਆਂ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰਦੇ। My only worry is Sikhs are not ready to come up and grab this opportunity, as they say, time and wind stay no man's pleasure। Cheers। ਉਹਨਾਂ ਨੇ ਕਿਹਾ ਕਿ ਵੀ ਮੇਰਾ ਇਹ ਫੀਅਰ ਹੈ ਕਿ ਇਹ ਨਾ ਹੋਏ ਵੀ ਤੁਸੀਂ ਇਸ ਮੌਕੇ ਨੂੰ ਗ੍ਰੈਬ ਨਾ ਕਰੋ, ਔਰ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਵਕਤ ਔਰ ਹਵਾ ਇਹ ਕਿਤੇ ਵੀ ਬੰਦੇ ਦੀ ਖੁਸ਼ੀ ਦੇ ਨਾਲ ਨਹੀਂ ਜੁੜੇ ਹੁੰਦੇ। ਜਦੋਂ ਹਵਾ ਵਗ ਰਹੀ ਹੁੰਦੀ ਹੈ ਉਹਦੇ 'ਚ ਤੁਸੀਂ ਵਿੰਡਮਿਲ ਚਲਾ ਲਓ, ਇਸੇ ਤਰ੍ਹਾਂ ਜਦੋਂ ਵਕਤ ਹੁੰਦਾ ਤੁਸੀਂ ਉਹਨੂੰ ਗ੍ਰੈਬ ਕਰ ਲਓ ਔਰ ਉਸ 'ਚੋਂ ਆਪਣਾ ਮੁਫਾਦ ਕੱਢ ਲਓ। ਸੋ ਇਹ ਬਿਲਾਲ ਖਾਨ ਜੀ ਨੇ ਆਊਟ ਆਫ ਬਾਕਸ ਜਾ ਕੇ ਸਿੱਖ ਹਿੱਤਾਂ ਦੀ ਵੀ ਗੱਲ ਕੀਤੀ ਹੈ ਔਰ ਹਕੀਕਤਨ ਬਿਆਨ ਕੀਤਾ ਕਿ ਇਨ ਦਾ ਐਂਡ ਆਫ ਦਾ ਡੇ ਫਿਰ ਇਹੋ ਜਿਹੀ ਸਿਨੈਰੀਓ ਬਣ ਜਾਂਦਾ ਹੈ। ਜੀ ਡਾਕਟਰ ਸਾਹਿਬ, ਆਪਾਂ ਜੋ ਆਪਣਾ ਪਹਿਲਾ ਸੈਗਮੈਂਟ ਕੀਤਾ ਉਸ ਤੇ ਮੈਸੇਜ ਨੇ ਮੈਂ ਸ਼ੇਅਰ ਕਰਨ ਜਾ ਰਹੀ। ਮਨਜੀਤ ਸਿੰਘ ਮਠਾਰੂ ਜੀ ਸਾਨੂੰ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਜ਼ਿੰਦਾਬਾਦ ਜ਼ਿੰਦਾਬਾਦ ਨਾਲ ਲਿਖਿਆ। ਰੇਸ਼ਮ ਸਿੰਘ ਜੀ ਕਹਿੰਦੇ ਨੇ ਫਿਰ ਤਾਂ ਇੱਕੋ ਇੱਕ ਹੱਲ ਹੈ ਆਪਣਾ ਕੌਮੀ ਘਰ ਬਣਾਉਣ ਦਾ। ਜਾਸਰ ਖਾਨ ਜੀ ਤੁਹਾਨੂੰ ਪਿਆਰ ਭੇਜਦੇ ਨੇ। ਹਕੀਮ ਅਮੀਨ ਹਕੀਮ ਜੀ ਕਹਿੰਦੇ ਨੇ ਕਿ ਆਲ ਸਿੱਖ ਨੇਸ਼ਨ ਐਕਟਿਵ ਖਾਲਿਸਤਾਨ ਰੈਫਰੈਂਡਮ 2020 ਐਂਡ ਸੈਫ ਸੁਨਾਨੀ ਜੀ ਵੀ ਤੁਹਾਨੂੰ ਆਪਣਾ ਪਿਆਰ ਭੇਜਦੇ ਨੇ TV84 ਨੂੰ ਵੀ। ਸੋ ਰੇਸ਼ਮ ਸਿੰਘ ਜੀ ਫਿਰ ਲਿਖਦੇ ਨੇ ਸਾਨੂੰ 1984 ਦਾ ਅਜੇ ਇਨਸਾਫ ਨਹੀਂ ਮਿਲਿਆ। ਜਸਵੀਰ ਸਿੰਘ ਲਿਖਦੇ ਨੇ ਗੁੱਡ ਖਾਲਸਾ ਜੀ ਐਂਡ ਸੈਫ ਸੁਨਾਨੀ ਤੁਹਾਨੂੰ ਹਾਈ ਕਹਿੰਦੇ ਨੇ। ਐਂਡ ਨਿਰਮਲਜੀਤ ਕਟਰਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ। ਐਂਡ ਬਿੱਟੂ ਸਿੰਘਾ ਲਿਖਦੇ ਨੇ ਓਕੇ ਜੀ। ਫਿਰ ਉਹਨਾਂ ਦਾ ਮੈਸੇਜ ਕਿ ਨਨਕਾਣਾ ਸਾਹਿਬ ਤੇ ਬੋਲੋ ਜੀ, ਅਸੀਂ ਕੱਲ ਬੋਲ ਚੁੱਕੇ ਹਾਂ ਔਰ ਦੂਸਰੇ ਪਹਿਲੇ ਸੈਗਮੈਂਟ ਦੇ ਵਿੱਚ ਹੀ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਰੇਸ਼ਮ ਸਿੰਘ ਜੀ ਫਿਰ ਕਹਿੰਦੇ ਨੇ ਕਿ ਜਿਹੜੇ ਆਪਣੇ ਫੌਜੀ ਮਰਵਾ ਸਕਦੇ ਆ ਉਹ ਕੁਝ ਵੀ ਕਰ ਸਕਦੇ ਨੇ, ਅੱਖਾਂ ਤੇ ਦਿਮਾਗ ਖੁੱਲੇ ਰੱਖਣ ਦੀ ਲੋੜ ਹੈ। ਸਿੰਘ ਮੁਖਤਿਆਰ ਸਿੰਘ ਜੀ ਲਿਖਦੇ ਨੇ ਮੈਂ ਤਾਂ ਇਹ ਕਹਿਣਾ ਪੰਜਾਬੀ ਇੱਧਰ ਜਾਂ ਪਾਕਿਸਤਾਨ ਵਿੱਚ ਇੱਥੇ ਹੋ ਜਾਓ, ਇਕੱਠੇ ਹੋ ਜਾਓ, ਆਪ ਪੁੱਠੇ ਕੰਮ ਨਾ ਕਰੋ। ਗੁਰਦੁਆਰਾ ਨੂੰ ਹਟਾ ਕੇ ਮਸਜਿਦ ਬਣਾਉਣੀ ਤੁਹਾਡੇ ਵਾਸਤੇ ਮੁਸਲਮਾਨ ਵੀਰੋ ਸਿੱਖ ਖੜੇ ਹੁੰਦੇ, ਤੁਸੀਂ ਉਹਨਾਂ ਦੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਦੇ ਹੋ। ਹਿੰਦੂ ਏਕਾ ਕਰੀ ਜਾਂਦੇ ਆ, ਹਾਂਜੀ ਏਕਾ ਕਰੀ ਜਾਂਦੇ ਆ, ਤੁਹਾਨੂੰ ਕੀ ਮੌਤ ਪਈ ਹੈ, ਤੁਸੀਂ ਵੀ ਇਕੱਠੇ ਹੋ ਜਾਓ। ਅਵਤਾਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਦੂਸਰੇ ਸੈਗਮੈਂਟ ਤੇ ਵੀ ਮੇਰੇ ਕੋਲ ਮੈਸੇਜ ਹੈ। ਮਨਜੀਤ ਸਿੰਘ ਮਠਾਰੂ ਜੀ ਲਿਖਦੇ ਨੇ ਮਨੋਵਿਗਿਆਨ ਤੇ ਸਿੱਖ ਗੁਰੂ ਸਾਹਿਬਾਨ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਵੱਡੀ ਦੇਣ ਉੱਤੇ ਸਿੱਖ ਬਾਬੇ ਜੋ ਸਿੱਖਾਂ ਨੂੰ ਉਲਝਾਉਣ 'ਚ ਲੱਗੇ ਬੈਠੇ ਨੇ। ਅਕਾਲ ਪੁਰਖ ਦੀ ਸੋਝੀ ਮਨੋਵਿਗਿਆਨ ਤੋਂ ਬਾਹਰ ਦੀ ਅਵਸਥਾ ਹੈ। ਸਿੱਖ ਸਾਫ਼ ਗੱਲ ਇਹ ਖਾਲਿਸਤਾਨ ਹੱਕ ਹੀ ਨਹੀਂ ਬਲਕਿ ਇਹ ਹੋਂਦ ਹੀ ਸੱਚ ਦੀ ਹੈ। ਜੀ ਡਾਕਟਰ ਸਾਹਿਬ YouTube ਤੇ ਬਹੁਤ ਸਾਰੇ ਮੈਸੇजेस ਨੇ ਪਰ ਵਕਤ ਟਾਈਮ ਨਹੀਂ ਤੇ ਹੈ। ਹੋ ਗਿਆ ਡਾਕਟਰ ਸਾਹਿਬ। ਮਨਿੰਦਰ ਸਿੰਘ ਬੁੱਟਰ ਜੀ ਨੂੰ ਮੈਂ ਜ਼ਰੂਰ ਉਹਨਾਂ ਨੂੰ ਸਾਂਝਾ ਕਰਨਾ ਚਾਹੁੰਦਾ ਜੀ ਕਿਉਂਕਿ ਉਹ ਕਹਿੰਦੇ ਨੇ ਕਿ ਵੀ ਜੋ ਪਾਕਿਸਤਾਨ 'ਚ ਹੋਇਆ ਇਸ ਤੋਂ ਪਹਿਲਾਂ ਵੀ 1 ਸਾਲ ਪਹਿਲਾਂ ਕਿਸੇ ਨੇ ਕਿਸੇ ਗੁਰੂ ਘਰ ਤੇ ਰੋੜਾ ਮਾਰਿਆ ਸੀ,
ਉਹਨੂੰ ਉਮਰ ਕੈਦ ਹੋਈ ਸੀ ਤੇ ਇਸ ਬੰਦੇ ਨੂੰ ਵੀ ਸਖਤ ਸਜ਼ਾ ਮਿਲੇਗੀ ਬਿਲਕੁਲ। ਔਰ ਇਵੇਂ ਹੀ ਹੋਏਗਾ। ਵੀਰ ਸੁਰਿੰਦਰ ਸਿੰਘ ਕਹਿੰਦੇ ਨੇ ਪਹਿਲਾਂ ਵੀ ਇਹਨਾਂ ਨੇ ਪੰਜਾਬ ਵਿੱਚ ਮੌੜ ਮੰਡੀ ਵਿੱਚ ਇੱਕ ਬਲਾਸਟ ਕਰਵਾਇਆ ਸੀ ਇੰਡੀਅਨ ਏਜੰਸੀਆਂ ਨੇ, ਇੱਦਾਂ ਇੱਕ ਹੋਰ ਕਰਵਾਉਣਗੇ। ਦਿੱਲੀ ਦੇ ਵਿੱਚ ਇਹ ਰੰਗਾ ਬਿੱਲਾ ਬਹੁਤ ਖਰਾਬ ਬੰਦੇ ਨੇ। ਬਲਵਿੰਦਰ ਸਿੰਘ ਉਹਨਾਂ ਨੇ ਮੁਸਲਮਾਨ ਵੀਰਾਂ ਵੱਲੋਂ ਕਿਹਾ ਕਿ ਉਹ ਕਾਫੀ ਸ਼ਰਮਿੰਦਗੀ ਮਹਿਸੂਸ ਕਰਦੇ ਨੇ। ਔਰ ਅਲੀ ਇਜ਼ਾਜ਼, ਇੰਦਰੀਸ भट्ट, सारा हमद, सदाम हुसैन और प्रो कंसल्टेंट अफजान बाट, रफ़कत राय जी, उन्होंने लव सिख एंड मुस्लिम, सिकंदर सिंह कुलार, हैरी नागरा, प्रो कंसल्टेंट कहते ने सिक्स ऑल ओवर इंडिया आर बीइंग फोर्स टू फ्ली टू पंजाब। पंजाबी मुंडा तो है कि डॉक्टर साहब एंड पैन नीलम कौर जी, लॉट्स ऑफ लव, बिग फैन ऑफ प्रोग्राम सचो सच, वेरी गुड Thank you पॉइंट, so much. हाईलाइट प्रोग्राम खालिस्तान जिंदाबाद फ्रॉम महाराजा रंजीत सिंह द सिटी गुजरांवाला पाक पंजाब। ਸਾਹਿਬ ਉਹ ਤੁਸੀਂ ਤਾਂ ਫਿਰ ਵਧੀਆ ਮੁੰਡੇ ਹੋ, ਗੁਜਰਾਂਵਾਲੇ ਦੇ ਮੁੰਡੇ। ਇਸੇ ਤਰ੍ਹਾਂ ਆਮਿਰ ਅਮੀਨ ਜੀ ਕਹਿੰਦੇ ਨੇ ਸੌਰੀ ਐਂਡ ਡਿਸਅਪਾਇੰਟਡ ਆਫਟਰ ਦਾ ਸੈਡ ਇਨਸੀਡੈਂਟ, ਥਿੰਗਸ ਹੈਪਨਡ ਫॉर ਗੁੱਡ, ਨੋਬਡੀ ਕੈਨ ਸਟਾਪ ਪੰਜਾਬ ਗੈਟਿੰਗ ਟੂਗੈਦਰ, we need people like you to keep the spirit high and hope alive to complete final mission of bright future। बहुत बहुत शुक्रिया आमिर अमीन जी। और मैं ਮੇਰੇ ਖਿਆਲ ਚ ਬ੍ਰੇਕ हाँ, ਆਪਾਂ ਲੈ ਥੱਲੇ ਲਈਏ। ਹੋਰ ਬਹੁਤ ਸਾਰੇ ਮੈਸੇजेस ਨੇ ਬਟ ਅੱਜ ਅਸੀਂ ਮਾਫੀ ਮੰਗ ਲੈਨੇ। ਅਸੀਂ ਮੈਸੇਜ ਤੁਹਾਡੇ ਪੜ੍ਹ ਤੇ ਲੈਣੇ ਪਰ ਸ਼ੇਅਰ ਨਹੀਂ ਕਰਦੇ, ਪਰ ਤੁਸੀਂ ਲਿਖਣਾ ਨਾ ਹਾਂ, ਸਾਨੂੰ ਭੁੱਲਣਾ। ਬਲਵਿੰਦਰ ਸਿੰਘ ਕਹਿੰਦੇ ਨੇ ਖਾਲਸਾ ਜੀ ਸਾਡੇ ਸ਼ਹਿਰ ਮਲੇਰਕੋਟਲੇ 'ਚ ਜ਼ਬਰਦਸਤ ਪ੍ਰੋਟੈਸਟ ਹੋਇਆ ਨਨਕਾਣਾ ਸਾਹਿਬ ਦੇ ਵਾਕਿਆ ਕਰਕੇ। ਸੋ ਉੱਥੋਂ ਦੇ ਮੁਸਲਮਾਨਾਂ ਨੇ ਮਲੇਰਕੋਟਲੇ ਦੇ ਸੋਲੀਡੈਰਿਟੀ ਸਿੱਖ ਕੌਮ ਦੇ ਨਾਲ ਦਿਖਾਈ। ਜੀ ਸੋ ਨਾਈਸ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ